ਜਿਹੜੀ 1 ਜੂਨ ਨੂੰ ਫਾਇਰਿੰਗ ਹੋਈ ਜਿਸ ਦੇ ਵਿੱਚ 11 ਸਿੰਘ ਜਿਨ੍ਹਾਂ ਦੇ ਵਿੱਚ ਬੀਬੀਆਂ ਬੱਚੇ ਵੀ ਸੀ ਸ਼ਹੀਦ ਹੋਏ, ਉਹ ਸੀਆਰਪੀਐਫ ਵੱਲੋਂ ਕੀਤੀ ਗਈ ਸੀ। ਜਿਹੜੇ ਪਹਿਲਾ ਗੋਲਾ ਤੋਪ ਦਾ ਉਸ ਪਾਸੇ ਵੱਲ ਫਾਇਰ ਕੀਤਾ ਜਾਂਦਾ ਹੈ, ਜਿਹੜਾ ਕਿ ਦਰਬਾਰ ਸਾਹਿਬ ਦੇ ਉੱਤੋਂ ਦੀ ਹੋ ਕੇ ਜਿਹੜੇ ਅਕਾਲ ਤਖਤ ਔਰ ਗੁਰਦੁਆਰਾ ਥੜਾ ਸਾਹਿਬ ਦੇ ਵਿਚਕਾਰ ਇੱਕ ਸਿੰਧੀਆਂ ਦੀ ਧਰਮਸ਼ਾਲਾ ਹੁੰਦਾ ਉਹਨੂੰ ਢਾਹ ਦਿੱਤਾ ਗਿਆ, ਉਸ ਦੇ ਵਿੱਚ ਵੱਜਦਾ ਕਿ 37 ਵਰ੍ਹੇ ਬੀਤੇ ਨੇ ਪਰ ਕੁਛ ਨਹੀਂ ਬਦਲਿਆ ਹੈ। ਉਹੀ ਇੰਦਰਾ ਗਾਂਧੀ ਦਾ ਰਜੀਮ ਜਿਹਨੇ ਫੁੱਲ ਸਕੇਲ ਟੋਟਲ ਵਾਰ ਅਨਐਲਾਨੀਆਂ ਜਿਵੇਂ ਤੁਸੀਂ ਕਿਹਾ ਉਹ ਸਿੱਖਾਂ ਦੇ ਸਿਰ ਦੇ ਉੱਤੇ ਥੋਪੀ ਅੱਜ ਵੀ ਬਰਾਬਰ ਜਾਰੀ ਹੈ। ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ 3 ਖੇਤੀ ਕਾਨੂੰਨ, ਲੱਖਾਂ ਕਿਸਾਨ ਪਿਛਲੇ 6 ਮਹੀਨਿਆਂ 'ਚ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ। ਕਿਸ ਲੈਵਲ ਦਾ ਇਹ ਹਮਲਾ ਸੀ, ਇਸ ਦਾ ਮੰਤਵ ਕੀ ਸੀ, ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ ਕਿ ਭਾਈ ਸਿੱਖਾਂ ਦੀ ਟੈਂ ਤੋੜਨਾ, ਅਕਾਲ ਤਖਤ ਦੀ ਟੈਂਪੋਰਲ ਅਥਾਰਟੀ ਨੂੰ ਚੈਲੰਜ, ਸਿੱਖ ਧਰਮ ਨੂੰ ਇਹ ਮੈਸੇਜ ਮੰਨਣ ਵਾਲਿਆਂ ਨੂੰ, ਸਿੱਖ ਧਰਮ ਦੇ ਪੈਰੋਕਾਰਾਂ ਨੂੰ ਕਿ ਭਾਈ ਵਾਪਸ ਮੁੜੋ ਹਿੰਦੂ ਜੜ੍ਹਾਂ ਵੱਲ, ਔਰ 5.5 ਸਦੀਆਂ ਦਾ ਜਿਹੜਾ ਵੈਰ ਜਿਹੜਾ ਬ੍ਰਾਹਮਣਵਾਦ ਅੰਦਰ ਲੈ ਕੇ ਤੁਰ ਰਿਹਾ ਸੀ ਉਸ ਨੂੰ ਬਾਰ-ਬਾਰ ਜਿਹੜਾ ਉਹ ਦੱਸ ਕਿ ਇਹ ਜਿਹੜੀ ਭਾਰਤੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾਵਰ ਇਸ ਲਈ ਨਹੀਂ ਹੋਈ ਕਿ ਉਹਨਾਂ ਨੇ ਕਿਸੇ ਪੋਲੀਟੀਕਲ ਫਿਗਰ ਨੂੰ ਜਿਵੇਂ ਸੰਤ ਪਿੰਡਰਾਂ ਵਾਲੇ ਉਹਨਾਂ ਨੂੰ ਐਲੀਮੀਨੇਟ ਕਰਨਾ ਹੈ, ਖਤਮ ਕਰਨਾ ਹੈ, ਜਾਂ ਕਿਸੇ ਮੂਵਮੈਂਟ ਨੂੰ ਦਬਾਉਣਾ ਹੈ ਜਿਵੇਂ ਧਰਮ ਯੁੱਧ ਮੋਰਚਾ ਹੈ, ਬਟ ਟੂ ਸੁਪਰੈਸ ਦਾ ਕਲਚਰ ਆਫ ਏ ਪੀਪਲ। ਇਹ ਸਿੱਖ ਕੌਮ ਦੀ ਤਹਿਜ਼ੀਬ ਨੂੰ, ਕਲਚਰ ਨੂੰ, ਸੱਭਿਆਚਾਰ ਨੂੰ ਐਲੀਮੀਨੇਟ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब वर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, ਅੱਜ 4 ਜੂਨ 2021 ਜੇਠ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫੈਬਕੇਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਦੱਸਣਾ ਚਾਹੁੰਦੇ ਹਾਂ, ਥੋੜ੍ਹੀਆਂ ਤੁਹਾਨੂੰ ਅਨਾਉਂਸਮੈਂਟ ਆਪਾਂ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਟੀਵੀ 84 ਵੱਲੋਂ ਜਿਹੜਾ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਜਿਹੜੀ ਯਾਦ ਵਿੱਚ ਜਿਹੜਾ ਸਾਰਾ ਜੂਨ ਦਾ ਮਹੀਨਾ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸੋ ਇਸ ਘੱਲੂਘਾਰੇ ਮਹੀਨੇ ਵਿੱਚ ਵੀ ਜਿਹੜਾ ਤੁਸੀਂ ਹੈ ਆਪਣੇ ਸੱਚੋ ਸੱਚ ਪ੍ਰੋਗਰਾਮ ਰਾਹੀਂ ਜਿਹੜਾ ਸਪਾਂਸਰ ਤੁਸੀਂ ਕਰ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਸੋ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਟੀਵੀ 84 ਦੇ ਪਲੇਟਫਾਰਮ ਤੋਂ ਨੂੰ ਤੁਸੀਂ ਮਜ਼ਬੂਤ ਜਿਹੜਾ ਬਣਾ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਹੈ ਸੱਚੋ ਸੱਚ ਦੇ ਸਾਡੇ ਪ੍ਰੋਗਰਾਮ ਨੂੰ, ਉਹ ਕੀਤਾ ਹੈ ਵਰਜੀਨੀਆ ਤੋਂ ਚੱਠਾ ਫੈਮਿਲੀ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਚੱਠਾ, ਸਰਦਾਰ ਅਮਰਜੀਤ ਸਿੰਘ ਚੱਠਾ, ਸਰਦਾਰ ਸੁਖਦੇਵ ਸਿੰਘ ਚੱਠਾ, ਸਰਦਾਰ ਦਵਿੰਦਰ ਸਿੰਘ ਚੱਠਾ, ਗੁਰਲੀਨ ਸਿੰਘ ਚੱਠਾ ਅਤੇ ਦਲਗੀਰ ਸਿੰਘ ਦਿਓਲ ਦਾ ਧੰਨਵਾਦ ਕਰਦੇ ਹਾਂ। ਸੋ ਚੱਠਾ ਪਰਿਵਾਰ ਵੱਲੋਂ ਵਾਸ਼ਿੰਗਟਨ DC, ਮੈਰੀਲੈਂਡ ਅਤੇ ਵਰਜੀਨੀਆ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ 5 ਜੂਨ ਯਾਨੀ ਕਿ ਕੱਲ ਸਵੇਰੇ 10 ਵਜੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਹੈਗਾ ਪ੍ਰੋਟੈਸਟ ਹੈ ਉਹ ਭਾਰਤੀ ਅੰਬੈਸੀ ਦੇ ਬਾਹਰ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ। ਸੋ
ਅਸੀਂ ਔਰ ਉਹਨਾਂ ਵੱਲੋਂ ਵੀ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਤੁਸੀਂ ਉੱਤੇ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਜੋ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਜੂਨ 84 ਦੇ ਘੱਲੂਘਾਰੇ ਦੀ ਜਿਹੜੀ 37ਵੀਂ ਦੁਖਤ ਯਾਦ ਹੈ ਉਸ ਨੂੰ ਸਮਰਪਿਤ ਸਾਡੇ ਇਹਨਾਂ ਦਿਨਾਂ ਦੇ ਵਿੱਚ ਸੈਗਮੈਂਟ ਚੱਲ ਰਹੇ ਨੇ, ਵਿਚਾਰ ਚਰਚਾ ਚੱਲ ਰਹੀ ਹੈ। ਅੱਜ ਵੀ ਉਹੀ ਵਿਚਾਰ ਚਰਚਾ ਜਾਰੀ ਰੱਖਣ ਜਾ ਰਹੇ ਹਾਂ। ਸੋ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ 37 ਵਰੇ ਪਹਿਲਾਂ ਵਾਪਰੇ ਘੱਲੂਘਾਰੇ 84 ਦੀ ਜਿਹੜੀ ਭਾਰਤੀ ਫੌਜ ਵੱਲੋਂ ਵਰਤਾਇਆ ਗਿਆ ਇਹ ਜਿਹੜਾ ਕਾਰਾ ਸੀ ਇਹ ਸਿੱਖ ਧਰਮ, ਤਹਿਜੀਬ ਅਤੇ ਸਿੱਖ ਸਵੈਮਾਨ ਨੂੰ ਸਿੱਧੀ ਵੰਗਾਰ ਸੀ। ਸੋ ਇਹ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਵਿੱਢਣ ਦਾ ਅਨਐਲਾਨੀਆ ਜਿਹੜਾ ਐਲਾਨ ਸੀ। ਇਸ ਸੰਬੰਧੀ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਜਾਨਣਾ ਸ਼ੁਰੂ ਕਰਨ ਲੱਗੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਜਾ ਕੇ ਤੱਕ ਪਰਦੇਸੀਆ ਉਹਨਾਂ ਵਣਾਂ ਦੇ ਪਾਰ, ਦੇਖ ਕਿਨਾਂ ਦੇ ਝੁਕੇ ਨਹੀਂ ਸੀਸ ਪਰਾਏ ਬਾਰ। ਬਿਲਕੁਲ ਇਹ 20ਵੀਂ ਸਦੀ ਦੇ ਇੱਕ ਬਹੁਤ ਮਹਿਬੂਬ ਫਿਲਾਸਫਰ ਸ਼ਾਇਰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਅਲਫਾਜ਼ ਨੇ ਜੀ। ਇੱਕ ਪਾਸੇ ਉਹ ਸਿਰ ਨੇ ਜਿਹੜੇ ਲਾਲਚ ਲਈ, ਸਵਾਰਥ ਲਈ, ਕਿਸੇ ਹੋਰ ਗਰੀਡ ਲਈ ਹਰ ਦਰ ਤੇ ਝੁਕ ਜਾਂਦੇ ਨੇ। ਹਰ ਉਸ ਇਨਸਾਨ ਜਿਸ ਤੋਂ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ ਉਸ ਦੇ ਅੱਗੇ ਝੁਕਦੇ ਨੇ। ਪਰ ਇੱਕ ਉਹ ਸਿਰ ਨੇ ਜਿਹੜੇ ਸਿਰਫ ਤੇ ਸਿਰਫ ਰੱਬ ਦੇ ਸਜਦੇ ਵਿੱਚ ਝੁਕਦੇ ਨੇ, ਜਿਹੜੇ ਸਿਰਫ ਤੇ ਸਿਰਫ ਗੁਰੂ ਦੇ ਮਾਣ ਸਨਮਾਨ ਲਈ, ਅਕਾਲ ਤਖਤ ਹਰਮੰਦਰ ਦੀ ਅਜ਼ਮਤ ਲਈ ਝੁਕੇ ਗੁਰੂ ਦੇ ਚਰਨਾਂ 'ਚ। ਪਰ ਦੁਸ਼ਮਣ ਦੇ ਸਾਹਮਣੇ ਵੰਗਾਰ ਕੇ ਛਾਤੀ ਚੌੜੀ ਕਰਕੇ ਜਿਨ੍ਹਾਂ ਨੇ ਛਾਤੀਆਂ ਦੇ ਵਿੱਚ ਗੋਲੀਆਂ ਖਾਧੀਆਂ, ਟੈਂਕਾਂ ਦੇ ਗੋਲਿਆਂ ਦਾ ਮੁਕਾਬਲਾ ਕੀਤਾ। ਅਸੀਂ ਇਹ ਸਮੁੱਚਾ ਹਫਤਾ ਔਰ ਜਿਵੇਂ ਤੁਸੀਂ ਕਿਹਾ, ਕਿਉਂਕਿ ਜੂਨ 84 ਦੇ ਨਾਲ ਜੂਨ ਦਾ ਮਹੀਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਨਾਲ ਵੀ ਸੰਬੰਧਿਤ ਹੈ। 37 ਵਰੇ ਪਹਿਲਾਂ ਇਹ 3 ਜੂਨ ਨੂੰ ਸੀ, ਪਰ ਇਹ ਹੁਣ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ 16 ਜੂਨ ਨੂੰ ਹੁੰਦਾ ਹੈ। ਇਸ ਮਹੀਨੇ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਹੈ ਔਰ 29 ਜੂਨ ਤੱਕ ਪਹੁੰਚਦੇ ਹਾਂ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵੀ ਹੈ। ਸੋ ਅਸੀਂ ਆਪਣੇ ਦਰਸ਼ਕਾਂ ਦੀ ਫਰਮਾਇਸ਼ ਦੇ ਉੱਤੇ ਵੀ ਔਰ TV 84 ਦੀਆਂ ਜਿਹੜੀਆਂ ਮਾਇਕ ਸਮੱਸਿਆਵਾਂ ਨੇ ਉਹਨਾਂ ਨੂੰ ਜਿਹੜਾ ਦੇਖਦਿਆਂ ਹੋਇਆਂ ਵੀ ਇਹ ਸਾਡੀ ਮੈਨੇਜਮੈਂਟ ਨੇ ਫੈਸਲਾ ਲਿਆ ਔਰ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ, ਸਾਡੇ ਵੈਲ ਵਿਸ਼ਰਸ ਵੱਲੋਂ ਭਰਵਾਂ ਹੁੰਗਾਰਾ ਹੈ ਕਿ ਰੋਜ਼ਾਨਾ ਦਾ ਪ੍ਰੋਗਰਾਮ ਜਿਹੜਾ ਹੈ ਕਿਸੇ ਨਾ ਕਿਸੇ ਵੱਲੋਂ ਸਪਾਂਸਰ ਕਰਵਾਇਆ ਜਾਏ। ਔਰ ਅੱਜ ਦਾ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰੇ ਚੱਠਾ ਫੈਮਿਲੀ ਵੱਲੋਂ, ਜਿਹੜੇ ਜਿੱਥੇ ਭਰਾ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਨੇ, ਇੱਕ ਦੂਸਰੇ ਦੇ ਨਾਲ ਖਲੋਂਦੇ ਨੇ, ਉੱਥੇ ਅਸੀਂ ਵੀ ਇਸ ਪਰਿਵਾਰ ਦਾ ਹਿੱਸਾ ਹੈ। ਔਰ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਵੱਲੋਂ ਜਿਨ੍ਹਾਂ 'ਚ ਭਾਈ ਬਲਵਿੰਦਰ ਸਿੰਘ ਚੱਠਾ ਪਰਿਵਾਰ ਹੈ, ਭਾਈ ਨਰਿੰਦਰ ਸਿੰਘ ਨੇ, ਉਹਨਾਂ ਦੇ ਨਾਲ ਜਿਵੇਂ ਭਾਈ ਦਵਿੰਦਰ ਸਿੰਘ ਦਿਓ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਭਾਈ ਉਦੈ ਸਿੰਘ, ਇਹਨਾਂ ਸਾਰਿਆਂ ਨੇ ਐਫਰਟ ਕਰਕੇ ਕੱਲ 10 ਤੋਂ 2 ਤੱਕ ਭਾਰਤੀ ਐਮਬੈਸੀ ਦੇ ਬਾਹਰ ਮੈਸਾਚੂਸਟਸ ਐਵਨਿਊ ਜ਼ੋਰਦਾਰ ਪ੍ਰੋਟੈਸਟ ਰੱਖਿਆ। ਸ਼ਹੀਦ ਸਿੰਘਾਂ ਦੀ ਜਿਹੜੀ ਹੈ ਉਹ ਐਗਜ਼ੀਬਿਸ਼ਨ ਵੀ ਉਹਨਾਂ ਦੀਆਂ ਪਿਕਚਰਸ ਦੀ ਹੋਏਗੀ। ਸੋ ਜਿੱਥੇ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਇਹ ਸਪਾਂਸਰ ਕੀਤਾ ਹੈ ਉੱਥੇ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਗੁਜ਼ਾਰਿਸ਼ ਵੀ ਹੈ, ਖਾਸ ਤੌਰ ਤੇ ਵਾਸ਼ਿੰਗਟਨ ਮੈਟਰੋ ਏਰੀਆ ਜਿਹਦੇ 'ਚ ਵਰਜੀਨੀਆ, ਮੈਰੀਲੈਂਡ, DC ਆ ਜਾਂਦਾ ਹੈ, ਉਹਨਾਂ ਸਿੱਖ ਸੰਗਤਾਂ ਨੂੰ ਕਿ ਵੱਧ ਤੋਂ ਵੱਧ, ਕੱਲ ਵੈਸੇ ਵੀ ਛੁੱਟੀ ਦਾ ਦਿਨ ਹੈ, ਕਿ ਵੱਧ ਤੋਂ ਵੱਧ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨ। ਔਰ ਚੱਠਾ ਸਾਹਿਬ ਦਾ ਜਿਹੜਾ ਮੈਸੇਜ ਹੈ ਸੰਗਤ ਦੇ ਨਾਲ ਉਹ ਇਸ ਸੈਗਮੈਂਟ ਦੇ ਐਂਡ ਦੇ ਉੱਤੇ ਜਿਹੜਾ ਉਹ ਅਸੀਂ ਸਾਂਝਾ ਕਰਾਂਗੇ। ਇਸ ਦੇ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਕੱਲ ਨਿਊਯਾਰਕ ਦੇ ਵਿੱਚ ਵੀ ਇੱਕ ਜ਼ੋਰਦਾਰ ਪ੍ਰੋਟੈਸਟ ਜਿਹੜਾ 10 ਤੋਂ 2 ਵਜੇ ਤੱਕ ਹੈ ਯੂਨਾਈਟਿਡ ਨੇਸ਼ਨਸ ਦੇ ਬਾਹਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਔਰ ਟਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ। ਔਰ ਅਸੀਂ ਟਰਾਈ ਸਟੇਟ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਔਰ ਜ਼ਾਹਰ ਹੈ ਪੈਨਸਿਲਵੇਨੀਆ ਤੋਂ ਸਾਡੇ ਵੀਰ ਭੈਣਾਂ ਸ਼ਮੂਲੀਅਤ ਕਰਦੇ ਨੇ, ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸ਼ਮੂਲੀਅਤ ਕਰਨ। ਔਰ ਸਾਡੇ ਪਾਕਿਸਤਾਨੀ ਵੀਰ ਬਹੁਤ ਹੀ ਪਿਆਰੇ ਜ਼ੁਬੈਰ ਯਾਕੂਬ ਸਾਹਿਬ ਜਿਹੜੇ ਅਕਸਰ ਸਾਡੇ ਪ੍ਰੋਟੈਸਟ ਸ਼ਾਮਲ ਹੁੰਦੇ ਨੇ, ਉਹਨਾਂ ਨੇ ਕੱਲ ਇੱਕ ਸੈਗਮੈਂਟ 'ਚ ਪੁੱਛਿਆ ਵੀ ਸੀ ਕਿ ਕਿੱਥੇ ਪ੍ਰੋਗਰਾਮ ਹੋ ਰਿਹਾ। ਸੋ ਯਾਕੂਬ ਸਾਹਿਬ ਕੱਲ ਤੁਸੀਂ ਵੀ ਹਾਜ਼ਰੀ ਲਵਾਓ
ਔਰ Ad ਚੱਲ ਰਹੀ ਹੈ। ਯੂਨਾਈਟਿਡ ਨੇਸ਼ਨਸ ਦੇ ਬਾਹਰ ਜਿਹੜਾ ਹੈ ਉਹ ਤੁਸੀਂ 11 ਕੁ ਵਜੇ ਦੇ ਕਰੀਬ ਵੀ ਪਹੁੰਚ ਜਾਓ ਬਿਲਕੁਲ ਔਰ ਸਾਨੂੰ ਖੁਸ਼ੀ ਹੋਏਗੀ ਤੁਹਾਨੂੰ ਬਿਲਕੁਲ। ਉਸ ਥਾਂ ਦੇ ਉੱਤੇ ਦੇਖ ਕੇ। ਇਸ ਤੋਂ ਇਲਾਵਾ ਵੀ ਜਿਵੇਂ ਅਸੀਂ ਕੱਲ ਵੀ ਦੱਸਿਆ ਸੀ, ਪ੍ਰੋਟੈਸਟ ਸ਼ਿਕਾਗੋ ਇੰਡੀਅਨ ਕੌਂਸੂਲੇਟ ਦੇ ਬਾਹਰ ਵੀ ਹੋ ਰਿਹਾ, ਹਿਊਸਟਨ ਟੈਕਸਾਸ ਦੇ ਵਿੱਚ ਇੰਡੀਅਨ ਕੌਂਸੂਲੇਟ ਦੇ ਬਾਹਰ ਹੋ ਰਿਹਾ, ਸੈਨ ਫਰਾਂਸਿਸਕੋ ਦੇ ਵਿੱਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ ਹੋ ਰਿਹਾ। ਸੋ ਅਸੀਂ ਸ਼ਿਕਾਗੋ, ਹਿਊਸਟਨ ਔਰ ਸੈਨ ਫਰਾਂਸਿਸਕੋ ਉਸ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨ। 4 ਜੂਨ ਦਾ ਦਿਨ ਮੂਲ ਨਾਨਕਸ਼ਾਹੀ ਕੈਲੰਡਰ 'ਚ ਜੇ ਠੀਕ ਘੱਲੂਘਾਰਾ ਦਿਵਸ ਦਿੱਤਾ ਹੈ, ਇੱਕ ਘੱਲੂਘਾਰਾ ਹਫ਼ਤਾ ਹੈ ਜਿਸ ਦੀ ਸ਼ੁਰੂਆਤ 1 ਜੂਨ ਨੂੰ ਹੋ ਜਾਂਦੀ ਹੈ ਔਰ ਅਸੀਂ ਰੋਜ਼ਾਨਾ ਇਸ ਤੇ ਗੱਲ ਕਰ ਰਹੇ ਹਾਂ, ਪਰ ਘੱਲੂਘਾਰਾ ਦਿਵਸ ਦੇ ਤੌਰ ਤੇ 4 ਜੂਨ ਦਾ ਦਿਨ ਦਿੱਤਾ ਹੋਇਆ ਹੈ। ਤੇ ਫਿਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦਾ ਸ਼ਹੀਦੀ ਦਿਨ 6 ਜੂਨ ਦਿੱਤਾ ਹੈ। ਔਰ ਬਹੁਤ ਸਾਰਿਆਂ ਨੇ ਇਸ ਦੇ ਉੱਤੇ ਸ਼ੁਰੂ 'ਚ ਪੁੱਛਿਆ ਵੀ ਕਿ ਸ਼ਹੀਦੀ ਗੁਰੂ ਅਰਜਨ ਸਾਹਿਬ ਦੀ 3 ਜੂਨ ਨੂੰ ਸੀ ਔਰ ਫੌਜ ਵੀ 1 ਜੂਨ ਨੂੰ ਜਿਹੜੀ ਹੈ ਉਹ ਆ ਗਈ, ਲੇਕਿਨ ਉਹਨਾਂ ਨੇ ਵੀ ਔਰ ਬਾਅਦ ਦੇ ਵਿੱਚ ਜਦੋਂ ਮੈਂ ਵੀ ਇਸ ਸਾਰੇ ਨੂੰ ਘੋਖਿਆ ਕਿ ਠੀਕ 4 ਜੂਨ ਦਾ ਦਿਨ ਉਸ ਦੀ ਸ਼ੁਰੂਆਤ ਬਣਦਾ ਹੈ, ਕਿਉਂਕਿ ਜਿਹੜੀ 1 ਜੂਨ ਨੂੰ ਫਾਇਰਿੰਗ ਹੋਈ ਜਿਸ ਦੇ ਵਿੱਚ 11 ਸਿੰਘ ਜਿਨ੍ਹਾਂ ਦੇ ਵਿੱਚ ਬੀਬੀਆਂ ਬੱਚੇ ਵੀ ਸੀ ਸ਼ਹੀਦ ਹੋਏ, ਉਹ CRPF ਵੱਲੋਂ ਕੀਤੀ ਗਈ ਸੀ, ਸੈਂਟਰ ਰਿਜ਼ਰਵ ਪੁਲਿਸ ਫੋਰਸ ਵੱਲੋਂ। ਜ਼ਾਹਰ ਹੈ ਮਕਸਦ ਉਹਨਾਂ ਦਾ ਸਿੰਘਾਂ ਦੀਆਂ ਪੋਜੀਸ਼ਨਸ ਦੇਖਣਾ ਸੀ ਕਿ ਕਿੱਥੇ ਕਿੱਥੇ ਉਹ ਮੌਜੂਦ ਨੇ। ਔਰ 2 ਜੂਨ ਤੱਕ ਫਿਰ CRPF ਨੂੰ ਰਿਪਲੇਸ ਕਰਕੇ ਆਰਮੀ ਨੇ ਸਾਰੀਆਂ ਪੋਜੀਸ਼ਨਸ ਲੈ ਲਈਆਂ ਸੀ। ਔਰ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲੇ ਦੀ ਸ਼ੁਰੂਆਤ ਹੁੰਦੀ ਹੈ ਫੁੱਲ ਸਕੇਲ, ਜਿਸ ਕਰਕੇ 4 ਜੂਨ ਦਾ ਦਿਨ ਬਣਦਾ ਹੈ ਕਿ 3 ਜੂਨ ਸਵੇਰ ਤੇ ਸ਼ਾਮ ਲੰਘ ਜਾਂਦੀ ਹੈ, ਕਰਫਿਊ 'ਚ ਢਿੱਲ ਦਿੱਤੀ ਗਈ, ਫਿਰ ਲਾ ਦਿੱਤਾ ਗਿਆ, ਅੰਦਰੋਂ ਕਿਸੇ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਗਿਆ। ਲੇਕਿਨ 3 ਜੂਨ ਦੀ ਰਾਤ ਤੱਕ ਪਹੁੰਚਦੇ ਆ ਜਿਹੜੇ 3 ਜੂਨ ਨੂੰ ਕੁਝ ਜਿਹੜੇ ਮੋਰਚੇ ਖੱਬੇ ਸੱਜੇ ਸੀ ਉਹਨਾਂ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਫੌਜ ਵੱਲੋਂ। ਪਰ 4 ਜੂਨ ਦੀ ਸਵੇਰ, ਕਿਉਂਕਿ ਜਿਹੜੇ ਸਾਡੇ ਵੀਰ ਭੈਣਾਂ ਦਰਬਾਰ ਸਾਹਿਬ ਦੀ ਮਰਿਆਦਾ ਤੋਂ ਵਾਕਿਫ ਨਹੀਂ ਨੇ, ਉਹਨਾਂ ਦੀ ਜਾਣਕਾਰੀ ਲਈ ਇਹ ਜ਼ਰੂਰੀ ਹੈ ਦੱਸਣਾ ਕਿ ਦਰਬਾਰ ਸਾਹਿਬ ਜਿਹਨੂੰ ਹਰਮੰਦਰ ਸਾਹਿਬ ਉਹਦਾ ਪਹਿਲਾ ਨਾਂ ਸੀ, ਹਰੀ ਰੱਬ ਦਾ ਨਾਂ ਹੈ, ਮੰਦਰ ਘਰ। ਇਹ ਮੰਦਰ ਕੋਈ ਟੈਂਪਲ ਦੀ ਸੈਂਸ 'ਚ ਨਹੀਂ ਹੈ, ਹਾਲਾਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਸ ਦੇ ਉੱਤੇ ਸੋਨੇ ਦੇ ਪੱਤਰੇ ਲਾਏ ਗਏ ਤੇ ਉਹਦੀ ਜਿਹੜੀ ਸਾਰੀ ਲੁੱਕ ਸੀ ਗੋਲਡਨ ਸੀ, ਔਰ ਜਿਹੜੇ ਬਾਹਰਲੇ ਸੈਲਾਨੀ ਆਏ ਉਹਨਾਂ ਨੇ ਉਸ ਨੂੰ ਗੋਲਡਨ ਟੈਂਪਲ ਦਾ ਨਾਂ ਦਿੱਤਾ ਹੈ। ਹਾਲਾਂ ਸਾਨੂੰ ਇਹ ਕੰਫਰਟੇਬਲ ਨਹੀਂ ਹੁੰਦੇ ਅਸੀਂ ਇਸ ਨਾਂ ਨਾਲ, ਪਰ ਕਿਉਂਕਿ ਇਹ ਹੁਣ ਦੁਨੀਆ ਦੇ ਵਿੱਚ ਪਪੂਲਰ ਵੀ ਹੋ ਚੁੱਕਾ ਹੈ ਕਈ ਵਾਰੀ ਸਮਝਾਉਣ ਲਈ। ਸਾਡੇ ਜਿਹੜਾ ਗੁਰਮਤ ਜਾਂ ਸਿੱਖੀ ਨੁਕਤਾ ਨਿਗਾਹ ਤੋਂ ਜਦੋਂ ਤੱਕ ਇਹ ਸਿਰਫ ਅੰਦਰ ਹਰਮੰਦਰ ਸਾਹਿਬ ਸੀ ਗੁਰੂ ਅਰਜਨ ਸਾਹਿਬ ਦੇ ਵੇਲੇ, ਪਰ ਜਦੋਂ ਅਕਾਲ ਤਖਤ ਔਰ ਗੁਰੂ ਦਰਬਾਰ ਦੇ ਨਾਲ ਇਹ ਸਾਰਾ ਜੁੜਿਆ, ਫਿਰ ਇਹਦੇ ਲਈ ਟੋਟਲ ਉਸ ਕੰਪਲੈਕਸ ਨੂੰ ਅਸੀਂ ਦਰਬਾਰ ਸਾਹਿਬ ਕੰਪਲੈਕਸ ਕਹਿੰਦੇ, ਔਰ ਮੈਂ ਇਹ ਲਫ਼ਜ਼ ਹੀ ਜ਼ਿਆਦਾ ਇਸਤੇਮਾਲ ਵੀ ਕਰਦਾ। ਸੋ ਉਸ ਦੇ ਵਿੱਚ ਕਿਉਂਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਹਰਮੰਦਰ ਸਾਹਿਬ ਤੋਂ ਠੀਕ 84 ਕਦਮਾਂ ਦੀ ਵਿੱਥ ਦੇ ਉੱਤੇ ਜਿਹੜਾ ਉਹ ਅਕਾਲ ਤਖਤ ਬਣਾਇਆ, ਜਿਹੜਾ ਜ਼ਾਹਰ ਹੈ ਦਿੱਲੀ ਤਖਤ ਤੋਂ 2 ਫੁੱਟ ਉੱਚਾ ਰੱਖਿਆ ਗਿਆ ਸੀ। ਔਰ ਉਸ ਅਕਾਲ ਤਖਤ ਜਿਹੜਾ ਕਿ ਫੇਸ ਕਰਦਾ ਹੈ ਸਿੱਧਾ ਹਰਮੰਦਰ ਸਾਹਿਬ ਨੂੰ, ਔਰ ਜਿਹੜੀ ਇੱਥੇ ਮਰਿਆਦਾ ਜਿਸ ਨੂੰ ਅਸੀਂ ਇੱਕ ਡਿਸਿਪਲਿਨ ਕਵਾਂਗੇ, ਇੱਕ ਰੌ ਰੀਤ ਕਵਾਂਗੇ, ਉਹ ਇਹ ਹੈ ਕਿ ਅੰਮ੍ਰਿਤ ਵੇਲੇ ਜਦੋਂ ਕਿ ਉਸ ਦਾ ਸਮਰ ਔਰ ਵਿੰਟਰ ਦੇ ਵਿੱਚ ਆਵਰਸ ਬਦਲਦੇ ਰਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਂ ਸਰੂਪ ਅਕਾਲ ਤਖਤ ਸਾਹਿਬ ਦੇ ਵਿੱਚ ਇੱਕ ਛੋਟਾ ਕਮਰੇ ਥੱਲੇ ਜਿਹਨੂੰ ਕੋਠਾ ਸਾਹਿਬ ਕਿਹਾ ਜਾਂਦਾ ਹੈ, ਉੱਥੋਂ ਜਿਹੜਾ ਪਾਲਕੀ ਦੇ ਵਿੱਚ ਸੁਨਹਿਰੀ ਪਾਲਕੀ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਜਦੋਂ ਨਗਾਰਾ ਵੀ ਵੱਜਦਾ ਹੈ, ਫੁੱਲਾਂ ਦੀ ਵਰਖਾ ਵੀ ਹੋ ਰਹੀ ਹੁੰਦੀ ਹੈ ਔਰ ਸੰਗਤਾਂ ਉਸ ਨੂੰ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸੁਭਾਇਮਾਨ ਕਰਕੇ ਜਿਹੜਾ ਸ਼ਬਦ ਪੜ੍ਹਦੇ ਆ, ਉਹ ਉੱਥੋਂ ਅਕਾਲ ਤਖਤ ਤੋਂ ਦਰਸ਼ਨੀ ਡਿਓੜੀ ਤੱਕ ਆਉਂਦੀਆਂ ਨੇ। ਦਰਸ਼ਨੀ ਡਿਓੜੀ ਜਿਹੜਾ ਹੈ ਉਹ ਐਂਟਰੈਂਸ ਗੇਟ ਹੈ ਹਰਮੰਦਰ ਸਾਹਿਬ ਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸਿੱਖ ਦਰਬਾਰ ਜਾਂ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਸਾਰਾ ਉਸ ਦਾ ਆਲਾ ਦੁਆਲਾ ਜਾਂ ਸਟਰਕਚਰ ਹੈ ਉਹ ਰਾਇਲ ਤਖਤ ਵਾਂਗ ਹੈ।
ਜਿਸ ਤਰ੍ਹਾਂ ਬਾਦਸ਼ਾਹ ਜਿੱਥੇ ਉਹਨਾਂ ਦਾ ਨਿਵਾਸ ਹੈ ਉਸ ਤੋਂ ਪਹਿਲਾਂ ਜਿੱਥੋਂ ਉਹਨਾਂ ਨੇ ਐਂਟਰ ਕਰਨਾ ਉਹਨੂੰ ਦਰਸ਼ਨੀ ਡਿਓੜੀ ਕਹਿੰਦੇ ਸੀ। ਬਿਲਕੁਲ। ਔਰ ਜ਼ਾਹਰ ਹੈ ਕਿ ਵੀ ਇਹ ਡਿਓੜੀਦਾਰ ਹੁੰਦਾ ਹੈ ਜਿਸ ਦੀ ਪਰਮਿਸ਼ਨ ਦੇ ਨਾਲ ਕੋਈ ਜਾ ਸਕਦਾ ਹੈ। ਸੋ ਇਸੇ ਤਰ੍ਹਾਂ ਦਰਸ਼ਨੀ ਡਿਓੜੀ ਜਿਸ ਦੇ ਦਰਵਾਜ਼ੇ ਚਾਂਦੀ ਦੇ ਨੇ ਔਰ ਪੂਰਾ ਆਰਮਡ ਸਿੰਘ ਬਰਛਾ ਲੈ ਕੇ ਦੋਵੇਂ ਪਾਸੇ ਡਿਓੜੀ ਦੇ ਉੱਤੇ ਹੁੰਦੇ ਨੇ। ਔਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਸੁਖਾਸਨ ਰੂਪ ਦੇ ਵਿੱਚ ਜਿਹੜਾ ਉਹ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਵੇਲੇ ਹਰਮੰਦਰ ਸਾਹਿਬ ਲਿਆਂਦਾ ਜਾਂਦਾ, ਜਿੱਥੇ ਉਸ ਦਾ ਪ੍ਰਕਾਸ਼ ਹੁੰਦਾ, ਉਸ ਚੋਂ ਹੁਕਮਨਾਮਾ ਲਿਆ ਜਾਂਦਾ। ਹਾਲਾਂ ਸਰੂਪ ਲਿਜਾਣ ਤੋਂ ਪਹਿਲਾਂ ਅੰਦਰ ਆਲਰੇਡੀ ਹਰਮੰਦਰ ਸਾਹਿਬ ਸਵੇਰੇ 2:30 ਵਜੇ ਤੋਂ ਹੀ ਲਗਭਗ ਕੀਰਤਨ ਆਰੰਭ ਹੋ ਜਾਂਦਾ। ਸੋ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਉਂਦਾ ਹੈ ਕੀਰਤਨ ਰੁਕਦਾ ਹੈ ਔਰ ਫਿਰ ਜਿਵੇਂ ਬਾਦਸ਼ਾਹ ਆ ਕੇ ਤਖਤ ਤੇ ਬੈਠਦਾ ਸੀ ਔਰ ਉਸ ਦੀ ਸਿਫਤ ਦੇ ਵਿੱਚ ਫਿਰ ਜਿਹੜੇ ਨੇ ਉਹ ਮਰਸੀਏ ਪੜ੍ਹੇ ਜਾਂਦੇ ਸੀ, ਉਸ ਨੂੰ ਜਿਹੜਾ ਉਹ ਪੱਟ ਜਿਹੜੇ ਦਰਬਾਰੀ ਸੀ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਕਾਸ਼ ਹੋ ਰਿਹਾ ਹੁੰਦਾ ਫਿਰ ਭੱਟਾਂ ਦੇ ਸਵਈਏ ਜਿਹੜੇ ਰੱਬ ਦੀ ਉਸਤਤ 'ਚ ਨੇ ਉਹਨਾਂ ਦਾ ਗਾਇਨ ਕੀਤਾ ਜਾਂਦਾ ਔਰ ਉਦੋਂ ਤੱਕ ਕੀਰਤਨ ਬੰਦ ਹੁੰਦਾ। ਫਿਰ ਹੁਕਮਨਾਮਾ ਲਿਆ ਜਾਂਦਾ ਜਿਹੜਾ ਜਦੋਂ ਉਹਨੂੰ ਖੋਲ੍ਹਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ, ਜਿਹੜਾ ਪਹਿਲਾ ਸਵੇਰ ਦਾ ਆਰਡਰ ਆਫ ਦਾ ਡੇ ਜਿਵੇਂ ਬਾਦਸ਼ਾਹੀ ਫਰਮਾਨ ਹੁੰਦੇ ਸੀ ਔਰ ਹੁਕਮਨਾਮੇ ਤੋਂ ਬਾਅਦ ਫਿਰ ਕੀਰਤਨ ਆਰੰਭ ਹੋ ਜਾਂਦਾ ਔਰ ਜਿਹੜਾ ਕੀਰਤਨ ਫਿਰ ਲਗਾਤਾਰ ਆਲਮੋਸਟ ਸ਼ਾਮ ਤੱਕ ਰਾਤ ਤੱਕ ਚੱਲਦਾ ਔਰ ਉਸ ਤੋਂ ਬਾਅਦ ਉਹੀ ਪ੍ਰੋਸੈਸ ਮੁਤਾਬਕ ਉਹਦਾ ਸੁਖਾਸਨ ਕਰਕੇ ਮਹਾਰਾਜ ਦਾ ਫਿਰ ਉਸੇ ਸ਼ਾਨੋ ਸ਼ੌਕਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਅਕਾਲ ਤਖਤ ਤੇ ਲਿਆਂਦੀ ਜਾਂਦੀ ਹੈ ਔਰ ਦਰਸ਼ਨੀ ਡਿਓੜੀ ਦੇ ਦਰਬਾਰ ਜਿਹੜੇ ਦੁਆਰ ਨੇ ਬੰਦ ਹੋ ਜਾਂਦੇ ਨੇ। ਸੋ ਇਹਨੂੰ ਅਸੀਂ ਮਰਿਆਦਾ ਕਹਿੰਦੇ। ਸੋ ਜਿਹੜਾ ਗੋਲਾ ਪਹਿਲਾ ਤੋਪ ਦਾ ਦਰਬਾਰ ਸਾਹਿਬ ਵੱਲ ਸੇਧਤ ਕਰਕੇ ਜਿਹੜਾ ਫਾਇਰ ਹੋਇਆ ਉਦੋਂ ਆਲਰੇਡੀ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਉਹ ਉਸ ਦਾ ਜਿਹੜਾ ਪ੍ਰਕਾਸ਼ ਹੋ ਚੁੱਕਾ ਸੀ, ਹੁਕਮਨਾਮਾ ਲੈ ਲਿਆ ਗਿਆ ਸੀ, ਆਸਾ ਦੀ ਵਾਰ ਦਾ ਕੀਰਤਨ ਜਿਹੜਾ ਉਹ ਚੱਲ ਰਿਹਾ ਸੀ। ਠੀਕ 4:40 ਦੇ ਉੱਤੇ 4 ਜੂਨ ਦੀ ਸਵੇਰ ਨੂੰ ਜਿਹੜੇ ਪਹਿਲਾ ਗੋਲਾ ਤੋਪ ਦਾ ਉਸ ਪਾਸੇ ਵੱਲ ਫਾਇਰ ਕੀਤਾ ਜਾਂਦਾ ਜਿਹੜਾ ਕਿ ਦਰਬਾਰ ਸਾਹਿਬ ਦੇ ਉੱਤੋਂ ਦੀ ਹੋ ਕੇ ਜਿਹੜੇ ਅਕਾਲ ਤਖਤ ਔਰ ਗੁਰਦੁਆਰਾ ਥੜਾ ਸਾਹਿਬ ਦੇ ਵਿਚਕਾਰ ਇੱਕ ਸਿੰਧੀਆਂ ਦੀ ਧਰਮਸ਼ਾਲਾ ਹੁੰਦਾ ਉਹਨੂੰ ਢਾਹ ਦਿੱਤਾ ਗਿਆ, ਉਸ ਦੇ ਵਿੱਚ ਵੱਜਦਾ ਔਰ ਇਹਦੇ ਨਾਲ ਫਿਰ ਫੁੱਲ ਸਕੇਲ ਜਿਹੜਾ ਉਹ ਆਰਮੀ ਸਾਰਾ ਦਿਨ ਜਿਹੜੇ ਆ ਗੋਲੇ ਵੀ ਵਰਦੇ ਨੇ ਔਰ ਗੋਲੀਆਂ ਵੀ ਚੱਲ ਰਹੀਆਂ, 4 ਚੁਫੇਰਿਓਂ ਹਮਲਾ ਹੈ, ਜਵਾਬੀ ਫਾਇਰਿੰਗ ਵੀ ਹੋ ਰਹੀ ਹੈ। ਸੋ ਇਸ ਲਈ ਇਹ ਬਿਗਨਿੰਗ ਹੈ 4 ਜੂਨ ਦੀ। ਬਾਕੀ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਬਹੁਤ ਸਾਰੇ ਵੇਰਵੇ ਅਵੇਲੇਬਲ ਨੇ, ਜੇ ਅਸੀਂ ਬਹੁਤ ਉਹਨੂੰ ਨਿਟੀ ਗ੍ਰਿਟੀ 'ਚ ਡਿਸਕਸ ਕਰਨਾ ਚਾਹੀਏ ਤੇ ਫਿਰ ਇੱਕ ਦੁਖਦ ਵੀ ਹੈ ਔਰ ਇਹ ਬਹੁਤ ਸਾਰੀ ਜਿਹੜੇ ਚਸ਼ਮਦੀਦ ਸੀ ਉਹਨਾਂ ਦੇ ਹੁਣ ਅਕਾਊਂਟ ਵੀ ਸਾਹਮਣੇ ਨੇ, ਇਸ ਦੇ ਉੱਤੇ ਡਾਕੂਮੈਂਟਰੀਜ਼ ਵੀ ਬਣੀਆਂ ਨੇ, ਹੋਰ ਵੀ ਹੈ। ਲੇਕਿਨ ਕਿਉਂਕਿ ਅਸੀਂ ਸੱਚੋ ਸੱਚ ਦੇ ਮਾਧਿਅਮ ਰਾਹੀਂ ਸਿਰਫ ਆਪਣੀ ਕੌਮ, ਸਾਡੀ ਕੌਮ ਤਾਂ ਇਹਨਾਂ ਦਿਨਾਂ 'ਚ ਕੀ ਅਹਿਸਾਸ ਆਪਣੇ ਅੰਦਰ ਭੋਗ ਰਹੀ ਹੈ ਉਹ ਤਾਂ ਉਹੀ ਜਾਣਦੇ ਨੇ, ਪਰ ਕਿਉਂਕਿ ਸਾਡੇ ਪਲੇਟਫਾਰਮ ਰਾਹੀਂ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਜੁੜੇ ਹੋਏ ਨੇ, ਬਹੁਤ ਸਾਰਿਆਂ ਵੱਲੋਂ ਹਮਦਰਦੀ ਦੇ ਮੈਸੇਜ ਨੇ ਔਰ ਅਸੀਂ ਤੀਸਰੇ ਸੈਗਮੈਂਟ 'ਚ 2 ਸਿਲੈਕਟਿਵ ਮੈਸੇਜ ਸ਼ੇਅਰ ਵੀ ਕਰਾਂਗੇ ਕਿ ਉਹ ਕੌਮ ਦੀ ਪੀੜ ਨਾਲ ਵੀ ਆਪਣੀ ਜਿਹੜੀ ਹੈ ਉਹ ਉਸ ਪੀੜ ਨੂੰ ਵੰਡਾ ਰਹੇ ਨੇ, ਹਮਾਇਤ ਵੀ ਹੈ। ਲੇਕਿਨ ਇਹ ਸਾਡੇ ਲਈ ਯਾਦ ਦਹਾਨੀ ਵੀ ਹੈ ਕਿ 37 ਵਰ੍ਹੇ ਬੀਤੇ ਨੇ ਪਰ ਕੁਛ ਨਹੀਂ ਬਦਲਿਆ ਹੈ। ਉਹੀ ਇੰਦਰਾ ਗਾਂਧੀ ਦਾ ਰਜੀਮ ਜਿਹਨੇ ਫੁੱਲ ਸਕੇਲ ਟੋਟਲ ਵਾਰ ਅਨਐਲਾਨੀਆ ਜਿਵੇਂ ਤੁਸੀਂ ਕਿਹਾ ਉਹ ਸਿੱਖਾਂ ਦੇ ਸਿਰ ਦੇ ਉੱਤੇ ਥੋਪੀ ਅੱਜ ਵੀ ਬਰਾਬਰ ਜਾਰੀ ਹੈ। ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ 3 ਖੇਤੀ ਕਾਨੂੰਨ, ਲੱਖਾਂ ਕਿਸਾਨ ਪਿਛਲੇ 6 ਮਹੀਨਿਆਂ 'ਚ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ। ਇਹ ਅਸੀਂ ਡਿਸਕਸ ਕਰਦੇ ਔਰ ਇਹ ਕਿਸ ਲੈਵਲ ਦਾ ਇਹ ਹਮਲਾ ਸੀ, ਇਸ ਦਾ ਮੰਤਵ ਕੀ ਸੀ, ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ ਕਿ ਭਾਈ ਸਿੱਖਾਂ ਦੀ ਟੈਂ ਤੋੜਨਾ, ਅਕਾਲ ਤਖਤ ਦੀ ਟੈਂਪੋਰਲ ਅਥਾਰਟੀ ਨੂੰ ਚੈਲੰਜ, ਸਿੱਖ ਧਰਮ ਨੂੰ ਇਹ ਮੈਸੇਜ ਮੰਨਣ ਵਾਲਿਆਂ ਨੂੰ, ਸਿੱਖ ਧਰਮ ਦੇ ਪੈਰੋਕਾਰਾਂ ਨੂੰ ਕਿ ਭਾਈ ਵਾਪਸ ਮੁੜੋ ਹਿੰਦੂ ਜੜ੍ਹਾਂ ਵੱਲ ਔਰ 5.5 ਸਦੀਆਂ ਦਾ ਜਿਹੜਾ ਵੈਰ ਜਿਹੜਾ ਬ੍ਰਾਹਮਣਵਾਦ ਅੰਦਰ ਲੈ ਕੇ ਤੁਰ ਰਿਹਾ ਸੀ ਉਸ ਨੂੰ ਬਾਰ-ਬਾਰ ਜਿਹੜਾ ਉਹ ਦੱਸਣਾ, ਪਰ ਉਹਦਾ ਫੁੱਲ ਸਕੇਲ ਤਾਂ ਕਿ ਹੁਣ ਸਬਕ ਸਿਖਾਣਾ ਹੈ। ਔਰ ਇਹ ਗੱਲ ਸਿਰਫ ਇੱਕ ਸਿੱਖ ਪਰਸਪੈਕਟਿਵ ਤੋਂ ਨਹੀਂ ਹੈ। ਪਹਿਲੀ ਇੰਟੈਲੈਕਚੁਅਲ ਪ੍ਰੋਫੈਸਰ ਵੈਸਟਰਨ ਵਰਲਡ ਦੀ ਜੋਇਸ ਪੈਟੀਗਰੂ
ਜਿਹੜੀ ਪ੍ਰੋਫੈਸਰ ਸੀ ਯੂਨੀਵਰਸਿਟੀ ਦੀ ਯੂਕੇ ਦੇ ਵਿੱਚ, ਔਰ ਉਹਨੂੰ ਇੱਕੋ ਇਸ ਲੈਵਲ ਦੀ ਐਕੈਡੈਮਿਸ਼ੀਅਨ ਹੈ ਜਿਹਨੂੰ ਇਹ ਸ਼ਰਫ ਹਾਸਲ ਹੈ ਕਿ ਉਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਇੰਟਰਵਿਊ ਵੀ ਕੀਤਾ ਹੋਇਆ ਸੀ 83-84 ਦੇ ਪੀਰੀਅਡ 'ਚ। ਔਰ ਜਦੋਂ ਫਿਰ ਇਹ ਫੁੱਲ ਸਕੇਲ ਹਮਲਾ ਹੁੰਦਾ ਹੈ, ਉਹਨੇ ਕਿਉਂਕਿ ਉਸ ਪੀਰੀਅਡ 'ਚ ਉਹ ਸਮਝ ਗਈ ਸ਼ਾਇਦ ਸਕਾਟਿਸ਼ ਓਰੀਜਨ ਦੀ ਸੀ ਜਾਂ ਆਇਰਿਸ਼ ਓਰੀਜਨ ਦੀ ਸੀ, ਕਿਉਂਕਿ ਯੂਕੇ ਦੇ ਹਵਾਲੇ ਨਾਲ ਜੇ ਦੇਖੀਏ ਤੇ ਸਕਾਟਿਸ਼ ਤੇ ਆਇਰਿਸ਼ ਜਿਨ੍ਹਾਂ ਨੇ ਬ੍ਰਿਟਿਸ਼ ਡੋਮੀਨੈਂਸ ਦੇਖੀ ਹੈ ਕਿ ਕਿਵੇਂ ਉਹਨਾਂ ਨੇ ਉਹਨਾਂ ਨੂੰ ਸਬਜੂਗੇਟ ਕੀਤਾ, ਉਹ ਜ਼ਿਆਦਾ ਸੌਖੇ ਢੰਗ ਨਾਲ ਰਿਲੇਟ ਕਰ ਲੈਂਦੇ ਨੇ ਕਿ ਭਾਈ ਹਕੂਮਤਾਂ ਦੀਆਂ ਕੀ ਚਾਲਾਂ ਹੁੰਦੀਆਂ। ਔਰ ਬਾਅਦ ਚ ਜੋਇਸ ਪੈਟੀਗਰੂ ਨੇ ਕਿਤਾਬ ਵੀ ਲਿਖੀ ਇਸ ਸਟਰਗਲ ਦੇ ਉੱਤੇ, ਜਿਹੜੀ ਆਪਣੇ ਆਪ ਦੇ ਵਿੱਚ ਇੱਕ ਕਲਾਸਿਕ ਵਰਕ ਹੈ। ਲੇਕਿਨ ਮੈਂ ਜੋਇਸ ਪੈਟੀਗਰੂ ਦਾ ਇੱਕ ਕੋਟ ਜਿਹੜਾ ਦੇਣਾ ਚਾਹੁੰਦਾ ਕਿ ਕੀ ਇਹ ਸਿਰਫ ਜਿਵੇਂ ਸਾਡੇ ਬਹੁਤ ਸਾਰੇ ਉਸ ਨੂੰ ਸਿਰਫ ਤੇ ਸਿਰਫ ਜਿਹੜਾ ਕੋਈ ਪਿੰਡਾਂ ਵਾਲਿਆਂ ਨੂੰ ਫੜਨ ਦੇ ਲਈ ਕੋਈ ਜਿਹੜਾ ਜੀ ਕਿ ਉਹ ਵਾਇਲੈਂਸ ਹੋ ਰਹੀ ਸੀ ਧਰਮ ਯੁੱਧ ਮੋਰਚੇ 'ਚ ਉਹਨੂੰ ਕਰਨ ਦੇ ਲਈ ਜਾਂ ਅਦਰ ਵੇ ਰਾਉਂਡ ਸੀ, ਇਹ ਕੀ ਮੰਤਵ ਕੀ ਸੀ। ਜੋਇਸ ਪੈਟੀਗਰੂ ਦਾ ਇੱਕ ਕੋਟ ਆਪਣੇ ਆਪ 'ਚ ਇਸ ਕਹਾਣੀ ਨੂੰ ਕਹਿੰਦਾ ਹੈ। ਉਹ ਲਿਖਦੀ ਹੈ, "The Indian army went into Darbar Sahib, that is Golden Temple, not to eliminate a political figure or a political movement, but to suppress the culture of a people, to attack their heart, to strike a blow at their spirit and self-confidence." ਕਿ ਇਹ ਜਿਹੜੀ ਭਾਰਤੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾਵਰ ਇਸ ਲਈ ਨਹੀਂ ਹੋਈ ਕਿ ਉਹਨਾਂ ਨੇ ਕਿਸੇ ਪੋਲੀਟੀਕਲ ਫਿਗਰ ਨੂੰ ਜਿਵੇਂ ਸੰਤ ਭਿੰਡਰਾਂ ਵਾਲੇ ਉਹਨਾਂ ਨੂੰ ਐਲੀਮੀਨੇਟ ਕਰਨਾ ਹੈ, ਖਤਮ ਕਰਨਾ ਹੈ, ਜਾਂ ਕਿਸੇ ਮੂਵਮੈਂਟ ਨੂੰ ਦਬਾਉਣਾ ਹੈ ਜਿਵੇਂ ਧਰਮ ਯੁੱਧ ਮੋਰਚਾ ਹੈ, ਬਟ ਟੂ ਸੁਪਰੈਸ ਦਾ ਕਲਚਰ ਆਫ ਏ ਪੀਪਲ, ਕਿ ਸਿੱਖ ਕੌਮ ਦੀ ਤਹਿਜ਼ੀਬ ਨੂੰ, ਕਲਚਰ ਨੂੰ, ਸੱਭਿਆਚਾਰ ਨੂੰ ਐਲੀਮੀਨੇਟ ਕਰਨਾ। ਟੂ ਅਟੈਕ ਦੇਅਰ ਹਾਰਟ, ਜਦੋਂ ਹਰਮੰਦਰ ਸਾਹਿਬ ਦੀ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਸਾਡਾ ਦਿਲ ਹੈ, ਬਿਲਕੁਲ ਉਸ ਦੇ ਉੱਤੇ ਹਮਲਾ, ਸਿੱਧਾ ਦਿਲ ਦੇ ਉੱਤੇ ਹਮਲਾ। ਟੂ ਸਟ੍ਰਾਈਕ ਏ ਬਲੋ ਐਟ ਦੇਅਰ ਸਪਿਰਿਟ, ਕਿਉਂਕਿ ਜਿਹੜੀ ਮੀਰੀ ਪੀਰੀ ਦੀ ਸਪਿਰਿਟ ਹੈ ਉਹ ਹਰਮੰਦਰ ਸਾਹਿਬ ਔਰ ਅਕਾਲ ਤਖਤ ਦੇ ਨਾਲ, ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰਿਆ ਹੋਇਆ ਹੈ, ਹਰ ਸਿੱਖ ਦੇ ਅੰਦਰ ਹਰਮੰਦਰ ਸਾਹਿਬ ਤੋਂ ਉਹ ਸਰਬ ਸਾਂਝੀ ਵਾਲਤਾ ਦਾ ਸੁਨੇਹਾ, ਗੁਰਬਾਣੀ ਕੀਰਤਨ, ਸਰਬੱਤ ਦਾ ਭਲਾ ਉਕਰਿਆ ਹੋਇਆ, ਐਂਡ ਸੈਲਫ ਕੌਨਫੀਡੈਂਸ। ਹੁਣ ਜਿਹੜਾ ਸਿੱਖ ਦੇ ਕੋਲ ਪ੍ਰਾਈਡ ਹੈ, ਬੇਸ਼ੱਕ ਅਸੀਂ ਇੱਕ ਸਦੀ 18ਵੀਂ ਸਦੀ 'ਚ ਘੋੜਿਆਂ ਦੀ ਜ਼ੀਨ ਨੂੰ ਘਰ ਬਣਾਇਆ, ਘੋੜਿਆਂ ਦੀਆਂ ਕਾਠੀਆਂ ਤੇ ਰਹਿ, ਲੇਕਿਨ ਜਿਹੜਾ ਪ੍ਰਾਈਡ ਸੀ ਸਿੱਖ ਪ੍ਰਾਈਡ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਗੁਰੂ ਨੇ ਪਾਤਸ਼ਾਹ ਬਣਾਇਆ ਹੈ। इन गरीब सिखन को देऊं पातशाही, ये याद रखें हमरी गुरियाई, कि ਇਹ ਸਾਨੂੰ ਗੁਰੂ ਨੇ ਪਾਤਸ਼ਾਹ ਦਿੱਤੀ ਹੋਈ ਹੈ। ਹੰਨੇ ਹੰਨੇ ਲਾਏ ਵੀ ਅਸੀਂ ਤਾਂ ਜਿਹੜੀ ਬਾਦਸ਼ਾਹਤ ਹੈ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ। ਜੈ ਜੈ ਬਹਿ ਜ਼ਮੀਨ ਮਲ, ਜਿੱਥੇ ਕੱਲਾ ਕੱਲਾ ਸਿੱਖ ਬੈਠਾ ਹੈ, ਤਹਿ ਤਹਿ ਤਖਤ ਬਣਾਏ, ਉੱਥੇ ਸਾਡਾ ਫਰਮਾਨ ਹੈ, ਉੱਥੇ ਸਾਡਾ ਤਖਤ ਹੈ। ਇਹ ਕੌਨਫੀਡੈਂਸ, ਇਹ ਪ੍ਰਾਈਡ, ਔਰ ਇਹ ਹਿੰਦੂ ਤਵੀ ਬ੍ਰਾਹਮਣਵਾਦੀ ਜਿਨ੍ਹਾਂ ਨੂੰ ਆਪਣੀ 4000 ਸਾਲ ਦੀ ਗੁਲਾਮੀ ਦੀ ਜਿਹੜੀ ਸਾਰੀ ਉਹ ਇਹਨਾਂ ਦੀ 1000 ਸਾਲ ਤੋਂ ਜ਼ਿਆਦਾ ਦੀ ਗੁਲਾਮੀ ਔਰ ਡਿਸਕ੍ਰਿਮੀਨੇਸ਼ਨ ਦੀ ਆਈਡੀਓਲੋਜੀ ਉਹ ਬੌਣੀ ਲੱਗਦੀ ਸੀ ਸਿੱਖ ਫਿਲਾਸਫੀ ਦੇ ਸਾਹਮਣੇ। ਉਹ ਜਿਨ੍ਹਾਂ ਨੂੰ ਅਫਜ਼ਲ ਅਹਿਸਨ ਰੰਧਾਵਾ ਨੇ 5 ਸਦੀਆਂ ਦਾ ਵੈਰ ਕਿਹਾ, ਉਹ ਦਿਖਾਇਆ। ਔਰ ਇਸ ਦੇ ਉੱਤੇ ਹੀ ਜਦੋਂ ਮੈਂ ਅੱਜ ਫਰਦਰ ਦੇਖ ਰਿਹਾ ਸੀ ਤੇ ਇੱਕ ਨਜ਼ਮ ਅੰਗਰੇਜ਼ੀ ਦੇ ਵਿੱਚ ਜਿਹੜੀ ਮਿਸਟਰ KP ਸਿੰਘ ਉਹਨਾਂ ਨੇ ਲਿਖੀ ਹੈ, ਔਰ ਉਹਨਾਂ ਨੇ ਇਸ ਦਾ ਜਿਹੜਾ ਅਨੁਮਾਨ ਦਿੱਤਾ ਹੈ, ਡੇਜ਼ ਆਫ ਇਨਫੈਮੀ ਡਿਸੈਂਡ ਅਪਨ ਪੰਜਾਬ, ਪੰਜਾਬ ਦੀ ਧਰਤੀ ਤੇ ਕਿਹੜੇ ਦਿਨ ਆ ਕੇ ਜਿਹੜੇ ਨੇ ਉਹ ਢੁਕਦੇ ਨੇ। ਇਸ ਮੌਕੇ ਦੇ ਉੱਤੇ ਉਹਨਾਂ ਨੇ ਲਿਖਿਆ, ਪ੍ਰੇਫੁਲ ਰਿਫਲੈਕਸ਼ਨ ਆਫ ਐਨ ਇਨਕ੍ਰੈਡੀਬਲ ਐਂਗੁਇਸ਼, ਜਿਹੜਾ ਰੋ ਇਨਕ੍ਰੈਡੀਬਲ, ਉਸ ਸਾਰੇ 'ਚ ਕੀ ਜੁੜਿਆ ਹੋਇਆ। ਔਰ ਮੈਂ ਇਹ ਸਮਝਦਾ ਵੀ ਬਹੁਤ ਵਾਰ ਜਿਹੜੀ ਗੱਲ ਜਿਸ ਅੰਦਾਜ਼ 'ਚ ਉਹਨਾਂ ਨੇ ਸਾਰੀ ਪੀੜ ਨੂੰ ਸਮੇਟਿਆ, ਕਿਉਂਕਿ ਮੇਰੇ ਲਈ ਇਹ ਹਫਤਾ ਔਰ ਇਹ ਮਹੀਨਾ ਵੀ ਬਹੁਤ ਔਖਾ ਹੁੰਦਾ ਹੈ, ਮੇਰੇ ਲਈ ਹਰ ਪਲ ਬਹੁਤ ਔਖਾ ਗੁਜ਼ਰਦਾ ਹੈ। ਮੈਂ ਕਮਜ਼ੋਰੀ ਵੀ ਨਹੀਂ ਹੈ, ਇੱਕ ਉਹ ਜਜ਼ਬਾਤੀ ਭਾਵ ਵੀ ਹੈ, ਔਰ ਕਿਉਂਕਿ ਅਸੀਂ ਬਹੁਤ ਕੁਝ ਉਸ ਨੂੰ ਵਿਟਨੈਸ ਵੀ ਕੀਤਾ ਹੋਇਆ ਹੈ, ਉਸ ਸਾਰੇ ਦੌਰ ਨੂੰ ਦੇਖਿਆ ਹੋਇਆ ਹੈ,
37 ਵਰੇ ਸਿਮਟ ਕੇ ਇਵੇਂ ਹੁੰਦੇ ਨੇ ਕਿ ਅੱਖਾਂ ਸਾਹਮਣੇ ਵਾਪਰ ਰਹੇ ਵਾਪਰ ਨੇ ਰਹੇ ਨੇ। ਔਰ ਇਸ ਨਜ਼ਮ ਦੇ ਵਿੱਚ ਉਹਨਾਂ ਨੇ ਪ੍ਰੇਫੁਲ ਰਿਫਲੈਕਸ਼ਨ 'ਚ ਕਿਹਾ ਹੈ, The majestic golden domes shuddered at the sight of tanks, soldiers in boots invaded the holiest hallowed ground. ਕਿ ਜਦੋਂ ਫੌਜ ਦੇ ਟੈਂਕ ਔਰ ਉਹ ਪੂਰੇ ਸਨਦਬੱਧ ਦਰਬਾਰ ਸਾਹਿਬ ਦੇ ਅੰਦਰ ਆਂਦੇ ਨੇ ਤੇ ਦਰਬਾਰ ਸਾਹਿਬ ਦੀਆਂ ਸੁਨਹਿਰੀ ਡੋਮਸ, ਕਲਸ਼, ਮੀਨਾਰ ਕੰਬਦੇ ਨੇ ਟੈਂਕਾਂ ਦੇ ਨਾਲ। ਜਦੋਂ ਇਹ ਹੈਲੋਡ ਗਰਾਊਂਡ, ਇਸ ਪਵਿੱਤਰ ਧਰਤੀ ਦੇ ਉੱਤੇ ਫੌਜ ਹਮਲਾਵਰ ਹੁੰਦੀ ਹੈ। ਜੀ। Deafening roar of guns, terror, cries of innocent pilgrims, children, dead and dying, rent the air, sky above, the serenity shattered, sacred music stopped. ਕਿ ਜਦੋਂ ਇਹ ਗਨਸ, ਤੋਪਾਂ ਦੀ ਗੜਗੜਾਹਟ, ਚਾਰ ਚੁਫੇਰੇ ਦਹਿਸ਼ਤ, ਬੇਗੁਨਾਹ ਇਨੋਸੈਂਟ ਮਾਸੂਮ ਯਾਤਰੂਆਂ ਦੀਆਂ ਚੀਖ ਪੁਕਾਰ, ਬੱਚਿਆਂ ਦਾ ਚੀਖ ਚਿਹਾੜਾ, ਡੈਡ ਐਂਡ ਡਾਈਂਗ, ਰੈਂਡ ਦਾ ਏਅਰ, ਸਕਾਈ ਅਬਵ, ਮਰ ਰਹੇ ਨੇ ਔਰ ਉਸ ਉਹਨਾਂ ਫਿਜ਼ਾਵਾਂ ਦੇ ਵਿੱਚ, ਉਹਨਾਂ ਅਸਮਾਨਾਂ ਦੇ ਵਿੱਚ, ਉਸ ਜਿੱਥੇ ਹਰਮੰਦਰ ਸਾਹਿਬ ਦੀ ਸੈਰਨਿਟੀ ਸ਼ੈਟਰਡ ਹੈ ਔਰ ਅੰਦਰ ਕੀਰਤਨ ਬੰਦ ਹੈ, ਸੈਕਰਡ ਮਿਊਜ਼ਿਕ ਸਟਾਪਡ। ਜੀ। Ever present birds sought shelter elsewhere. Hearts of trapped visitors, pilgrims sank. An assault on the heart, soul of a major faith that stood for equality, dignity of all life. ਕਿ ਚਾਰ ਚਫੇਰੇ ਜਿਹੜੀ ਸੈਰਨਿਟੀ, ਪਵਿੱਤਰਤਾ, ਇੱਕ ਸ਼ਾਂਤਮਈ ਰੂਹਾਨੀ ਸਕੂਨ ਵਾਲੀ ਫਿਜ਼ਾ ਉਹ ਖਤਮ ਹੋ ਜਾਂਦੀ ਹੈ, ਕੀਰਤਨ ਬੰਦ ਹੋ ਜਾਂਦਾ ਹੈ। ਪੰਛੀ ਜਿਹੜੇ ਹਮੇਸ਼ਾ ਉੱਥੇ ਪ੍ਰੈਜ਼ੈਂਟ ਰਹਿੰਦੇ ਨੇ, ਤੁਸੀਂ ਕਬੂਤਰ ਦੇਖਦੇ ਹੋ ਉੱਥੇ ਥੜਿਆਂ ਦੇ ਉੱਤੇ, ਉਹ ਸਾਰੇ ਵੀ ਜਿਹੜੇ ਨੇ ਉਹ ਹੁਣ ਉੱਥੋਂ ਉੱਡ ਜਾਂਦੇ ਨੇ, ਕਿਤੇ ਹੋਰ ਸ਼ੈਲਟਰ ਲੱਭ ਰਹੇ ਨੇ। ਜਿਹੜੇ ਅੰਦਰ ਯਾਤਰੂ ਨੇ ਉਹਨਾਂ ਦੇ ਦਿਲ ਵਿੰਨੇ ਜਾਂਦੇ ਨੇ, ਉਹ ਦਿਲ ਉਹਨਾਂ ਦੇ ਡੁੱਬ ਰਹੇ ਨੇ ਕਿਉਂਕਿ ਇਹ ਹਮਲਾ ਐਨ ਅਸੌਲਟ ਔਨ ਦਾ ਹਾਰਟ ਸੋਲ ਆਫ ਏ ਮੇਜਰ ਫੇਥ। ਇਹ ਹਮਲਾ ਇੱਕ ਵੱਡੇ ਧਰਮ ਦੀ ਰੂਹ, ਉਸ ਦੇ ਦਿਲ ਦੇ ਉੱਤੇ ਹਮਲਾ। ਉਹ ਮਜ਼ਹਬ ਦੈਟ ਸਟੂਡ ਫਾਰ ਇਕੁਆਲਿਟੀ, ਡਿਗਨਿਟੀ ਆਫ ਆਲ ਲਾਈਫ, ਕਿ ਜਿਹੜਾ ਮਜ਼ਹਬ ਹਰ ਇੱਕ ਦੀ ਬਰਾਬਰੀ ਔਰ ਡਿਗਨਿਟੀ ਆਫ ਲਾਈਫ ਹਰ ਇੱਕ ਦੀ, ਉਸ ਦੇ ਲਈ ਖਲੋਂਦਾ ਹੈ। ਇਹ ਮੋਰਟਲ ਸਟੈਬ ਔਨ ਸੈਂਸਿਸ ਐਂਡ ਸੋਲਮ ਪ੍ਰੋਮਿਸ, the sanctity of rights and sacred trust, irreplaceable treasures and heritage belonging to all humanity lay in smoldering ruins. ਇੱਕ ਉਹ ਮਾਰੂ ਵਾਰ, mortal stab, ਉਹ ਸਟੈਬ ਜਿਹੜਾ ਹੋਸ਼ੋ ਹਵਾਸ਼ ਦੇ ਉੱਤੇ, ਉਸ ਪਵਿੱਤਰ ਪ੍ਰੋਮਿਸ ਦੇ ਉੱਤੇ ਜਿੱਥੇ ਹਰ ਇੱਕ ਦੇ ਹੱਕਾਂ ਦੀ ਪਵਿੱਤਰਤਾ ਹੈ, ਜਿਸ ਧਰਤੀ ਦੇ ਉੱਤੇ ਹਰ ਇੱਕ ਦੀ ਪ੍ਰਤੀਤ ਹੈ, ਫੇਥ ਹੈ, ਔਰ ਉਸ ਸਾਰੇ ਚੋਂ ਉਹ ਖਜ਼ਾਨਾ ਇਰਰਿਪਲੇਸੇਬਲ ਜਿਹੜਾ ਲੁੱਟਿਆ ਜਾਂਦਾ ਹੈ, ਜਿਹੜਾ ਵਿਰਸਾ ਇਰਰਿਪਲੇਸੇਬਲ ਟ੍ਰੈਜਰ ਐਂਡ ਹੈਰੀਟੇਜ, ਜਿਹੜਾ ਕੱਲਾ ਸਿੱਖਾਂ ਦਾ ਨਹੀਂ, ਬਿਲੋਂਗਿੰਗ ਟੂ ਆਲ ਹਿਊਮੈਨਿਟੀ, ਸਾਰਾ ਇਨਸਾਨੀਅਤ ਦਾ, ਲੇ ਇਨ ਸਮੋਲਡਰਿੰਗ ਰੂਇਨਸ। ਸਮੋਲਡਰਿੰਗ ਹੁੰਦਾ ਹੈ ਤੁਖਰੇ, ਜਿਵੇਂ ਅੱਗ, ਜਦੋਂ ਅੱਗਾਂ ਲੱਗਦੀਆਂ ਨੇ ਫਿਰ ਧੁੱਖ ਦੀ ਅੱਗ ਦੇ ਵਿੱਚ ਮਾਨੋ ਸਾਰੀ ਇਨਸਾਨੀਅਤ ਦਾ ਸਰਮਾਇਆ ਤਬਾਹ ਹੋ ਰਿਹਾ ਹੈ। ਔਨਰ, ਡਿਗਨਿਟੀ, ਇੰਡੀਆਜ਼ ਟਰੂਥ ਹੈਜ਼ ਟ੍ਰਾਇੰਫੈਂਟ, ਕੋਟ ਅਨਕੋਟ, ਸਤਿਅਮੇਵ ਜਾਇਤੇ, ਜੋ ਇਹ ਝੂਠ ਵੇਚਦੇ ਨੇ ਉਹਦੇ ਤੇ ਉਹਨਾਂ ਨੇ ਵਿਅੰਗ ਕੀਤਾ ਕਿ ਸਾਰਾ ਮੈਟ ਐਨ ਅਨਟਾਈਮਲੀ ਡੈਥ, ਇਹ ਸੈਡ ਅਨਹੋਲੀ ਡਿਮਾਈਸ, ਕਿ ਜਿਹੜੇ ਸੱਤ ਦੇ ਆਪਣੇ ਆਪ ਨੂੰ ਕਹਿਣ ਵਾਲੇ ਸੀ, ਇਹਨਾਂ ਦਾ ਝੂਠ ਇਸ ਸਮੋਲਡਰਿੰਗ ਐਂਬਰਸ ਦੇ ਵਿੱਚ, ਸਮੋਲਡਰਿੰਗ ਫਾਇਰਸ ਦੇ ਵਿੱਚ ਜਿਹੜਾ ਉਹ ਸਭ ਸੜ ਕੇ ਸਵਾਹ ਹੁੰਦਾ ਹੈ, ਇਹਨਾਂ ਦਾ ਸਾਰਾ ਝੂਠ। ਸੇਂਟ ਪੀਟਰ ਐਂਡ ਵੈਟੀਕਨ ਆਫ ਦ ਸਿਕਸ, ਇਹ ਬਰੀਫ ਟਾਈਟਲ ਵਿਦ ਕਾਮਰਸ ਨੇ, ਕਿ ਉਹ ਧਰਤੀ ਜਿਹੜੀ ਸਿੱਖਾਂ ਦੇ ਲਈ ਸੇਂਟ ਪੀਟਰ, ਕਿਉਂਕਿ ਉਹ ਐਡਰੈਸ ਈਸਾਈਆਂ ਨੂੰ ਵੀ ਕਰ ਰਹੇ ਨੇ ਕਿ ਭਾਈ ਸਾਡੇ ਲਈ ਦਰਬਾਰ ਸਾਹਿਬ ਔਰ ਅਕਾਲ ਤਖਤ ਦੀ ਕੀ ਅਹਿਮੀਅਤ ਹੈ, ਇਹ ਸਾਡਾ ਵੈਟੀਕਨ ਵੀ ਹੈ, ਸਾਡੇ ਲਈ ਸੇਂਟ ਪੀਟਰ ਵੀ ਹੈ। ਮੈਗਨੀਫੀਸ਼ੈਂਟ ਦਰਬਾਰ ਸਾਹਿਬ, ਕੋਰਟ ਆਫ ਦਾ ਲਾਰਡ,
Amrit Sarovar, the pool of immortality, majestic Akal Takht, throne of Almighty, holiest sanctuary and symbols of valor, Sikh reference library, museum, memorials, stood murdered, desecrated, and plundered, the Sikh nation, scholars, humanity robbed. Time-honored sanctity of faith, cathedrals lay violated in unimagined nights of betrayal. Magnificent ਦਰਬਾਰ ਸਾਹਿਬ, ਉਹ ਦਰਬਾਰ ਕੋਰਟ ਆਫ ਦਾ ਲਾਰਡ ਜਿਹੜਾ ਰੱਬ ਦਾ ਦਰਬਾਰ ਹੈ, ਜੀ ਅੰਮ੍ਰਿਤ ਸਰੋਵਰ, ਦਾ ਪੂਲ ਆਫ ਇਮੋਰਟੈਲਿਟੀ, ਕਿਉਂਕਿ ਅੰਮ੍ਰਿਤ ਕਹਿੰਦੇ ਹੀ ਨੇ ਜਿਹੜਾ ਮਰੇ ਨੂੰ ਜ਼ਿੰਦਗੀ ਦੇ। ਮੈਗਨੀਫੀਸ਼ੈਂਟ ਦਰਬਾਰ ਸਾਹਿਬ, ਕੋਰਟ ਆਫ ਦਾ ਲਾਰਡ, ਅੰਮ੍ਰਿਤ ਸਰੋਵਰ, ਦਾ ਪੂਲ ਆਫ ਇਮੋਰਟੈਲਿਟੀ, ਮੈਜੈਸਟਿਕ ਅਕਾਲ ਤਖਤ, ਥਰੋਨ ਆਫ ਦਾ ਐਲਮਾਈਟੀ। ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਜਿਹੜਾ ਨਹੀਂ ਮਰਦਾ, ਇਮੋਰਲ, ਉਸ ਦਾ ਤਖਤ। ਹੋਲੀਐਸਟ ਸੈਂਚੁਰੀਜ਼ ਐਂਡ ਸਿੰਬਲਸ ਆਫ ਵੇਲਰ, ਹੁਣ ਚਾਰ ਚਫੇਰੇ, ਬੁੰਗਾ ਬਾਬਾ ਦੀਪ ਸਿੰਘ ਹੈ, ਬੁੰਗਾ ਰਾਮਗੜ੍ਹੀ ਹੈ, ਲਾਚੀ ਬੇਰ ਹੈ, ਇਹ ਸਾਰੇ ਬਹਾਦਰੀ ਦੇ ਔਰ ਜਿਹੜੇ ਨੇ ਰੂਹਾਨੀਅਤ ਦੇ ਸਿੰਬਲ। ਸਿੱਖ ਰੈਫਰੈਂਸ ਲਾਇਬ੍ਰੇਰੀ ਔਰ ਅਕਲ ਸਿਆਣਪ ਲਈ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬਰਬਾਦੀ, ਸਿੱਖ ਮਿਊਜ਼ੀਅਮ, ਸੈਂਟਰਲ ਸਿੱਖ ਮਿਊਜ਼ੀਅਮ ਦੀ ਮੈਮੋਰੀਅਲ ਸਟੂਡ ਮਰਡਰਡ, ਇਹ ਸਾਰੇ ਜਿੰਨੇ ਵੀ ਜਿਸ ਦਾ ਵੀ ਜੋ ਪ੍ਰਤੀਕ ਹੈ ਉਹਨਾਂ ਦਾ ਕਤਲ ਹੁੰਦਾ ਹੈ, ਡੈਸੀਕ੍ਰੇਟ ਹੁੰਦਾ ਹੈ, ਉਹਨੂੰ ਅਪਮਾਨਿਤ ਕੀਤਾ ਜਾਂਦਾ ਹੈ, ਪਲੰਡਰਡ, ਲੁੱਟਿਆ ਜਾਂਦਾ ਹੈ। ਦਾ ਸਿੱਖ ਨੇਸ਼ਨ, ਸਕਾਲਰਸ, ਹਿਊਮੈਨਿਟੀ ਰੌਬਡ, ਕਿ ਸਿੱਖ ਨੇਸ਼ਨ ਨੂੰ ਲੁੱਟ ਲਿਆ ਹੈ। ਸਾਡਾ ਸਕਾਲਰਲੀਪਨ, ਸਾਡਾ ਖਜ਼ਾਨਾ ਹਿਸਟਰੀ ਦਾ ਰੈਫਰੈਂਸ ਲਾਇਬ੍ਰੇਰੀ, ਉਹ ਲੁੱਟ ਲਿਆ। ਇਨਸਾਨੀਅਤ ਲੁੱਟੀ ਗਈ। ਟਾਈਮ ਆਨਰਡ ਸੈਂਕਟਿਟੀ ਆਫ ਫੇਥ, ਕੈਥੀਡਰਲਸ, ਇਹ 4 ਸਦੀਆਂ ਦਾ ਜੋ ਕੁਛ ਖੜਾ ਹੈ ਉਹ ਸਾਰਾ ਜਿਹੜਾ ਹੈ ਉਹ ਲੁੱਟਿਆ ਗਿਆ। ਲੇ ਵਾਇਲੇਟਡ ਇਨ ਅਨਇਮੈਜਿਨਡ ਨਾਈਟਸ ਆਫ ਬਿਟਰੇਅਲ, ਹੁਣ ਇਹ ਨੇ ਨਾਈਟਸ ਆਫ ਬਿਟਰੇਅਲ। 47 ਦੇ ਉਹ ਇਕਰਾਰ, ਬਿਲਕੁਲ, ਪ੍ਰੋਵਿੰਸ ਇਨ ਦਾ ਨਾਰਥ ਸਿੱਖਾਂ ਦੇ ਲਈ, ਜਿੱਥੇ ਉਹ ਗਲੋ ਆਫ ਫਰੀडम ਮਾਣ ਸਕਣ, ਜਿਨ੍ਹਾਂ ਇਕਰਾਰਾਂ ਦੇ ਥੱਲੇ ਸਾਡੀ 47 ਦੌਰ ਦੀ ਅਹਿਮਕ ਲੀਡਰਸ਼ਿਪ ਨੇ ਇਹਨਾਂ ਦੇ ਨਾਲ ਕਿਸਮਤ ਜੋੜੀ। ਇਹ ਸਾਰੀਆਂ ਜੂਨ ਦੇ ਇਹ ਸਾਰੇ ਹਫ਼ਤੇ ਦੀਆਂ ਰਾਤਾਂ ਉਹਨਾਂ ਨੂੰ ਨਾਈਟਸ ਆਫ ਬਿਟਰੇਅਲ ਕਿਹਾ, ਕਿ ਇਹ ਅਕਿਰਤ ਕਣਾਂ ਦੇ ਉਸ ਸਾਰੇ ਦਾ ਨਤੀਜਾ। ਔਰ ਇੱਥੇ ਆ ਕੇ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਕਹਾਣੀ ਹੈ। ਜਿਵੇਂ ਇੱਕ ਤੁਸੀਂ ਵੋਲੀਅਮਸ ਆਫ ਬੁੱਕਸ ਲਿਖੀ ਜਾਓ, ਤੁਸੀਂ ਗੱਲ ਕਹਿ ਨਹੀਂ ਸਕਦੇ ਜਿਵੇਂ ਇਸ ਬਰੀਫ ਅੰਗਰੇਜ਼ੀ ਨਜ਼ਮ ਦੇ ਵਿੱਚ ਉਸ ਸਾਰੀ ਕਹਾਣੀ ਨੂੰ ਕਿਹਾ। ਬਿਲਕੁਲ, ਅਸੀਂ ਇਹ ਕਹਾਣੀ ਜਾਰੀ ਰੱਖਾਂਗੇ ਆਉਣ ਵਾਲੇ ਦਿਨਾਂ 'ਚ ਵੀ। ਕੱਲ ਦੇ ਪ੍ਰੋਟੈਸਟ 'ਚ ਵੀ ਸ਼ਮੂਲੀਅਤ ਦੀ ਅਸੀਂ ਅਪੀਲ ਕਰਦੇ ਹਾਂ। ਪਰਸੋਂ ਸੰਡੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਸ਼ਹੀਦੀ ਸਮਾਗਮ ਹੈ, ਉਸ 'ਚ ਵੀ ਸ਼ਮੂਲੀਅਤ ਦੀ ਦਰਖਾਸਤ ਕਰਦੇ ਹਾਂ। ਔਰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਸਰ ਬਲਵਿੰਦਰ ਸਿੰਘ ਚੱਠਾ ਫੈਮਿਲੀ ਵੱਲੋਂ ਜਿਹੜਾ ਮੈਸੇਜ ਹੈ ਇਸ ਘੱਲੂਘਾਰਾ ਹਫ਼ਤੇ ਔਰ ਇਸ ਘੱਲੂਘਾਰਾ ਮਹੀਨਾ ਹੀ ਲਗਭਗ, ਉਸ ਦੇ ਵਿੱਚ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਚੱਠਾ ਵਰਜੀਨੀਆ ਤੋਂ। ਗੁਰੂ ਪਿਆਰੀ ਸਾਧ ਸੰਗਤ ਜੀ, ਜੂਨ ਦਾ ਮਹੀਨਾ ਹਰ ਸਾਲ ਸਿੱਖ ਸੰਗਤ ਦੇ ਦਿਲਾਂ ਨੂੰ ਮਲੁੰਦ ਜਾਂਦਾ ਹੈ। ਸਿੱਖ ਦਿਲਾਂ ਤੇ ਪਏ ਹੋਏ ਗਹਿਰੇ ਨਿਸ਼ਾਨ ਨੂੰ ਹੋਰ ਗੂੜਾ ਕਰ ਜਾਂਦਾ ਹੈ। ਜੂਨ 1984 ਮਹੀਨੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ, ਜੋ ਉਸ ਵੇਲੇ ਪਾਪਣ ਇੰਦਰਾ ਗਾਂਧੀ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਸੀ, ਜੂਨ 1 ਤੋਂ ਲੈ ਕੇ ਜੂਨ 10 ਤੱਕ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਅਤੇ ਹੋਰ 37 ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ। ਬਹਾਨਾ ਇਹ ਬਣਾਇਆ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਹਨ, ਜੋ ਸਰਾਸਰ ਗਲਤ ਫੈਸਲਾ ਸੀ। ਅਸਲ ਵਿੱਚ ਇੰਦਰਾ ਪਾਪਣ ਸਿੱਖਾਂ ਨੂੰ ਸਬਕ ਸਿਖਾਉਣਾ ਅਤੇ ਸਿੱਖੀ ਦਾ ਨਾਮ ਨਿਸ਼ਾਨ ਮਿਟਾਉਣਾ ਚਾਹੁੰਦੀ ਸੀ। ਲਗਾਤਾਰ 10 ਦਿਨ ਗੁਰੂ ਘਰਾਂ ਉੱਤੇ ਟੈਂਕਾਂ ਦੇ ਗੋਲੇ, 에ਅਰ ਫੋਰਸ ਦੀ ਵਰਤੋਂ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ, ਸ਼ਰਧਾਲੂ
ਸ਼ਹੀਦ ਕਰ ਦਿੱਤੇ ਗਏ। ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਸਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਤੇ ਹੋਰ ਦਰਜਨਾਂ ਸਾਥੀਆਂ ਨੇ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਕਰਦੇ ਹੋਏ ਸ਼ਹੀਦੀਆਂ ਪਾ ਗਏ। ਭਾਰਤੀ ਫੌਜ ਦੀ ਬਹਾਦਰ ਸਿੰਘਾਂ ਨੇ ਬਹੁਤ ਤਬਾਹੀ ਕੀਤੀ। ਖਾਲਸਾ ਜੀ 37 ਸਾਲ ਹੋ ਗਏ ਹਨ, ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਮਿਲਣਾ ਹੈ। ਆਉਂਦੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 5 ਜੂਨ ਸੈਟਰਡੇ ਨੂੰ ਵਾਸ਼ਿੰਗਟਨ ਡੀਸੀ ਵਿਖੇ ਇੰਡੀਅਨ ਐਮਬੈਸੀ ਦੇ ਸਾਹਮਣੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇੱਕ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ ਨਾਲ ਹੀ ਸੰਤਾਂ ਦੇ ਉਹ ਬਚਨਾਂ ਤੇ ਫੁੱਲ ਚੜਾਏ ਜਾਣਗੇ। ਜਦ ਉਹਨਾਂ ਕਿਹਾ ਸੀ ਕਿ ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਨਾਪਾਕ ਪੈਰ ਦਰਬਾਰ ਸਾਹਿਬ ਵਿੱਚ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਧਰੀ ਜਾਵੇਗੀ। ਸੋ ਖਾਲਸਾ ਜੀ, ਜੂਨ 1984 ਵਿੱਚ ਖਾਲਿਸਤਾਨ ਦੀ ਨੀਂਹ ਧਰੀ ਗਈ ਹੈ। ਇਸ ਕਾਰਜ ਨੂੰ ਪੂਰਾ ਅਸੀਂ ਕਰਨਾ ਹੈ ਅਤੇ ਆਪਣਾ ਸ਼ਹੀਦਾਂ ਨੂੰ ਚੜ੍ਹਦੀ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨੇ ਹਨ। ਗੁਰੂ ਪਾਕ ਖਾਲਸਾ ਜੀ, ਇੱਕ ਵਾਰ ਫਿਰ ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ 5 ਜੂਨ ਦਿਨ ਸ਼ਨੀਚਰਵਾਰ ਨੂੰ ਵਾਸ਼ਿੰਗਟਨ ਡੀਸੀ ਵਿਖੇ ਇੰਡੀਅਨ ਐਮਬੈਸੀ ਦੇ ਸਾਹਮਣੇ ਆਓ ਇਕੱਠੇ ਹੋ ਕੇ ਜੂਨ 84 ਦੇ ਘੱਲੂਘਾਰੇ ਨੂੰ ਯਾਦ ਕਰੀਏ ਤੇ ਉਸ ਵਿੱਚ 37 ਸਾਲ ਪਹਿਲਾਂ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆਂ ਦੇ ਫੁੱਲ ਭੇਂਟ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।